ਰੋਜ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਿਮਰ ਅਗਰਵਾਲ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਸਾਬਕਾ ਮੰਤਰੀ ਪੰਜਾਬ ਜਥੇਦਾਰ ਹਰੀ ਸਿੰਘ ਜੀਰਾ ਦੀ ਮੌਤ ਤੋਂ ਬਾਅਦ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਅਕਾਲੀ ਦਲ ਦੇ ਵੱਡੇ ਲੀਡਰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਸਮੇਤ ਵਿਕਰਮ ਮਜੀਠੀਆ ਖਾਸ ਤੌਰ ਤੇ ਰਹੇ ਸ਼ਾਮਿਲ। श्री मुक्तसर साहिब पहुंचे परमिंदर सिंह ढींडसा मुख्य मंत्री कैप्टन अमरिंदर सिंह खिलाफ किए शब्दी हमले, कहा मुख्यमंत्री ने अज तक नहीं स्वीकारी अपनी जिम्मेवारी। साबका केंद्रीय राज्य मंत्री विजय सांपला ने कैप्टन वालों वंडे जा रहे फोनां दा उड़ाया गया मजाक, कहा जिथे टैक्नीकल युग च विश्व 5G की वरतों कर रहा तां कैप्टन साहब दे रहे ने 3G फोन। हुण खबरां विस्तार नाल। बीते दिनी जीरा तो साबका विधायक ਅਤੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਹਰੀ ਸਿੰਘ ਜੀਰਾ ਦੇ ਹੋਏ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਜਗਮੀਤ ਸਿੰਘ ਬਰਾੜ ਤੋਂ ਇਲਾਵਾ ਕਈ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਸ਼ਾਮਿਲ ਹੋਈਆਂ। इस मौके सुखबीर सिंह बादल वालों आईयां होईयां संगतां नूं संबोधन करदे कैप्टन अमरिंदर सिंह ते शब्दी हमले कीते गए। इस मौके सुखबीर बादल ने मुख्यमंत्री ते शब्दी हमले करते हुए कहा कि कैप्टन अमरिंदर सिंह वालों श्री गुटका साहिब की झूठी सौं खा के पंजाब की जनता दे नाल झूठे वादे किए गए ने, पर सरदार प्रकाश सिंह बादल इहो जे लीडर नहीं हैं। उन्होंने अज तक जो किया है वह करके विखाया, फिर चाहे गल किसानां नूं मुफ्त बिजली देण दी होवे जां पंजाब दीयां सड़कां दा जाल विछाउण दी होवे। बादल साहब मेरे पिता ने मैनूं खोल गल सिखाई, कहने जगीर जे कामयाब दुनिया च किसी लीडर ने रहना है वो जवान का पक्का है उन्ना ही कह जिन्ना कर सके। ऐ नहीं कि मेरा मौका सवाल के कई बंदे हेलीकॉप्टर वाले उनका साहब सौ काट के बस मैं आ कर वो कर दूंगा नहीं। साडे कई सोचते सी कि कैप्टन साहब यहां गया ते असि भी आके बात साहब कहते बिल्कुल नहीं वो कहेंगे जिहड़े आप कर सकते। आई कारण है 5 बार मुख्यमंत्री बादल साहब बने ते 5 बार एमएलए जीरा साहब बने, क्योंकि जबी जीरा साहब की जवाब देना जानते हो जिन्हों हां कहते हां कहते फिर डांस छोटा लेके चलना काम ऐसे काम। ਉੱਥੇ ਦੂਜੇ ਪਾਸੇ ਵਿਕਰਮ ਮਜੀਠੀਆ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਪੰਜਾਬ ਜਥੇਦਾਰ ਹਰੀ ਸਿੰਘ ਜੀਰਾ ਦੇ ਦੇਹਾਂਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਰੀ ਸਿੰਘ ਜੀ ਜੀਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਚਾਨਣ ਮਨਾਰਾ ਸਨ। ਬੜਾ ਲੰਮਾ ਸਮਾਂ ਸਿਧਾਂਤਾਂ ਤੇ ਸੱਚਾਈ ਦਾ ਸਾਥ ਦਿੰਦਿਆਂ, ਹੱਕ ਸੱਚ ਦੀ ਗੱਲ ਕਰਦਿਆਂ, ਬੇਇਨਸਾਫੀ ਦੇ ਖਿਲਾਫ ਲੜਦਿਆਂ ਉਹਨਾਂ ਨੇ ਬਹੁਤ ਵੱਡਮੁੱਲੀਆਂ ਸੇਵਾ ਨਿਭਾਈਆਂ ਨੇ। ਉਹਨਾਂ ਦਾ ਜਾਣ ਦਾ ਜਿੱਥੇ ਹਮੇਸ਼ਾ ਹੀ ਸਾਨੂੰ ਘਾਟ ਮਹਿਸੂਸ ਹੋਣੀ ਆ, ਗੁਰੂ ਪਰਮਾਤਮਾ ਕਿਰਪਾ ਬਖਸ਼ਿਸ਼ ਕਰਨ ਜਿੱਥੇ ਇਹ ਜੇ ਸੱਚੇ ਸੁੱਚੇ ਇਨਸਾਨ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰ ਨੂੰ, ਸਾਕ ਸੰਬੰਧੀਆਂ, ਰਿਸ਼ਤੇਦਾਰਾਂ ਨੂੰ, ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਵਿੱਚ ਪੰਥ ਦਾ ਜਜ਼ਬਾ, ਪੰਥਿਕ ਜਜ਼ਬਾ, ਪੰਥਿਕ ਏਕਤਾ ਜਿਨ੍ਹਾਂ ਦੇ ਅੰਦਰ ਘੁੱਟ ਕੇ ਭਰੀ ਸੀ, ਇਹ ਜੇ ਇਨਸਾਨ ਹਮੇਸ਼ਾ ਹੀ ਜਿਉਂਦੇ ਰਹਿੰਦੇ ਆ। ਔਰ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਮਿੰਨਾ ਜੀ, ਅਵਤਾਰ ਜੀ ਉਹਨਾਂ ਦੀ ਹੁਣ ਪੂਰੀ ਜਗ੍ਹਾ ਤੇ ਸੇਵਾ ਨਿਭਾਉਣਗੇ ਔਰ ਗੁਰੂ ਮਿਹਰ ਭਰਿਆ ਹੱਥ ਆਪਣਾ ਸਾਰੇ ਪਰਿਵਾਰ ਦੇ। ਲਗਾਤਾਰ ਸਿਆਸੀ ਆਗੂਆਂ ਵੱਲੋਂ ਸੱਤਾਧਾਰੀ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਵਿਧਾਇਕ ਪਰਮਿੰਦਰ ਢੀਂਡਸਾ ਸ਼੍ਰੀ ਮੁਕਤਸਰ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ ਨੂੰ ਘੇਰਿਆ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ 5-5 ਮਹੀਨੇ ਨਹੀਂ ਮਿਲਦੇ। ਪੰਜਾਬ ਵਿੱਚ ਰੇਤਾ ਬਜਰੀ ਮਾਫੀਆ, ਸ਼ਰਾਬ ਮਾਫੀਆ ਤੇ ਹੋਰ ਵੀ ਕਈ ਮਾਫੀਏ ਪ੍ਰਫੁੱਲਤ ਹੋ ਰਹੇ ਨੇ। ਇਸ ਸਭ ਲਈ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ ਤੇ ਮੁੱਖ ਮੰਤਰੀ ਸਾਹਿਬ ਇਸ ਸਾਰੇ ਮਾਮਲੇ ਦੇ ਜ਼ਿੰਮੇਵਾਰ ਨੇ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਕਦੇ ਵੀ ਅੱਜ ਤੱਕ ਜ਼ਿੰਮੇਵਾਰੀ ਨਹੀਂ ਸਵੀਕਾਰੀ ਹੈ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਸਰਕਾਰ ਦਾ ਫੇਲੀਅਰ ਹੈ। ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਨੇ ਜੋ ਕਿਹਾ ਹੈ ਉਹ ਬਿਲਕੁਲ ਸਹੀ ਕਿਹਾ ਹੈ ਅਤੇ ਮੈਂ ਉਹਨਾਂ ਦੇ ਨਾਲ ਹਾਂ। ਇਸ ਗੱਲ ਦੇ ਵਿੱਚ ਮੈਂ ਉਹਨਾਂ ਦੀ ਸਪੋਰਟ ਕਰਦਾ ਹਾਂ। ਸਰਕਾਰ ਨੇ ਸਮਾਰਟਫੋਨ ਦਾ ਵਾਅਦਾ 4 ਸਾਲ ਪਹਿਲਾਂ ਕੀਤਾ ਸੀ। ਜਿਨ੍ਹਾਂ ਨੇ ਸਮਾਰਟਫੋਨ ਲਈ ਰਜਿਸਟਰ ਕੀਤਾ ਸੀ ਉਹ ਨੌਜਵਾਨ ਤਾਂ ਆਪਣੀ ਪੜ੍ਹਾਈ ਪੂਰੀ ਕਰਕੇ ਇਸ ਦਾਇਰੇ ਚੋਂ ਨਿਕਲ ਗਏ ਨੇ। ਇਸ ਲਈ ਸਰਕਾਰ ਫੋਨ ਦੇਣ ਦੇ ਮਾਮਲੇ 'ਚ ਲੇਟ ਹੋ ਗਈ ਹੈ। ਸਰਕਾਰ ਨੂੰ ਪਹਿਲਾਂ ਸਮਾਰਟਫੋਨ ਦੇਣੇ ਚਾਹੀਦੇ ਸੀ। ਦੇਖੋ ਅੱਜ ਦਾ ਤੁਸੀਂ ਦੇਖੋ ਵੀ ਇਹ ਛੋਟਾ ਜਿਹਾ ਪ੍ਰੋਗਰਾਮ ਸੀ, ਪਰ ਸੰਗਤਾਂ ਦਾ ਜੋ ਇਕੱਠ ਸੀ ਉਸ ਤੋਂ ਸਾਨੂੰ ਬੜਾ ਵਿਸ਼ਵਾਸ ਮਿਲਦਾ ਇਹਨਾਂ ਪ੍ਰੋਗਰਾਮਾਂ ਤੋਂ
क्योंकि जो असीं मिशन लैके चले हाँ, असीं पिंड पिंड हर शहर मुहल्ले दे विच आपदी गल जाके रखनी है ते लोकां नूं नाल जोड़ना है। अज ये जो मुक्तसर साहब की पवित्र धरती ते जो प्रोग्राम होया, ये भी इस कड़ी वजों है। मैं रजिंदर राजा जी का उन्हें सारे साथियों का पहला तो धन्यवाद करदा भी सारे इलाके के मोहतबर सज्जण इत्थे इकट्ठे कीते, उन्हां नाल विचार साझे करन दा मौका मिलिया ते असीं इक्को ही सोच लैके चले हैं कि पंजाब के हितां लई ते जो पंथक रवायतां ने वो विचारधारा है ਉਹਨੂੰ ਅਸੀਂ ਅੱਗੇ ਲੈ ਕੇ ਜਾਣਾ। ਜਿੱਥੇ ਤੱਕ ਤੁਸੀਂ ਜ਼ਹਿਰੀਲੀ ਸ਼ਰਾਬ ਜਿਹੜੀ ਪੰਜਾਬ ਦੇ ਵਿੱਚ ਵੋਟਾਂ ਹੋ ਰਹੀਆਂ, ਕਿਸ ਨਜ਼ਰੀਏ ਨਾਲ ਦੇਖਦੇ ਹੋ, ਕਿਸ ਦੀ ਮੰਨਦੇ ਹੋ ਗਲਤੀ ਹੈ ਤੇ ਕਿੰਨਾ? ਦੇਖੋ, ਇਹ ਗਲਤੀ ਤਾਂ ਸਰਕਾਰ ਦੀ ਹੈ, ਕਿਉਂਕਿ ਸਰਕਾਰ ਜੇ ਮੈਂ ਕਹਾਂ ਨਾਂ ਦੀ ਚੀਜ਼ ਤਾਂ ਪੰਜਾਬ 'ਚ ਹੈ ਹੀ ਨਹੀਂ। ਜੇ ਮੁੱਖ ਮੰਤਰੀ ਜੇ ਖੁਦ 5-5 ਮਹੀਨੇ ਲੋਕਾਂ ਨੂੰ ਨਹੀਂ ਮਿਲਣਗੇ, ਲੋਕ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ ਹੋਏਗਾ, ਤਾਂ ਫਿਰ ਉਹ ਕੀ ਪੰਜਾਬ ਦਾ ਸੁਧਾਰ ਸਕਦੇ ਜੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੀ ਨਹੀਂ ਪਤਾ। ਸੋ ਇਹ ਹਾਲ ਕਾਂਗਰਸ ਸਰਕਾਰ ਦਾ ਹੈ ਵੀ ਉਹ ਲੋਕਾਂ ਤੋਂ ਟੁੱਟ ਚੁੱਕੀ ਹੈ ਤੇ ਇਸੇ ਕਾਰਨ ਜਿਹੜੇ ਨੇ ਹਰ ਪੱਧਰ ਤੇ ਜਿਹੜੇ ਸਿਆਸੀ ਆਗੂ ਨੇ, ਉਹਨਾਂ ਦਾ, ਕਾਂਗਰਸ ਦੇ ਆਗੂਆਂ ਦਾ ਇੱਕੋ ਹੀ ਨਿਸ਼ਾਨਾ ਹੈ ਵੀ ਅਸੀਂ ਪੈਸੇ ਕਮਾ ਲਈਏ। ਉਹਦੇ ਵਾਸਤੇ ਚਾਹੇ ਸ਼ਰਾਬ ਵੇਚਣ ਦੀ ਗੱਲ ਹੈ, ਚਾਹੇ ਰੇਤਾ ਬਜਰੀ ਦੀ ਗੱਲ ਹੈ, या होर जिहड़ा सारा माफिया जिहड़ा वो प्रफुल्लित हो रहा है। इसे सोच करके हो रहा है कि उन्हां दा निशाना सिर्फ पैसे कमाउणा, जिहदे करके उस लालसा बस ये सैकड़े लोग जिहड़े ने अज उन्हां नूं आपदा जीवन तो हथ होना पिया ते इहदे वास्ते मैं तां कहांगा मुख मंत्री खुद जिम्मेवार ने, क्योंकि उन्हां कोल पुलिस महकमा भी उन्हां कोल ही है जिन्हें ये चोरी रोकनी है ते एक्साइज महकमा भी उन्हां कोल है जिन्हें ये सारी शराब की जिहड़ी नीति बनाउणी है तो इंश्योर करना है भी लोगों को जी है वो सही ढंग नाल हर चीज़ पहुँचे। सो मुख्यमंत्री नूं खुद नूं अज तक उन्होंने किते भी आपकी जिम्मेवारी नहीं स्वीकारी भी मैं सूबे का मुखी होने के नाते तो इन्हां महकमिਆਂ का मुखी होने के नाते मेरी कोई गलती है, तो बहुत वड्डी मैं समझदा फेलियर है सरकार की। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਸਮਾਰਟਫੋਨ ਵੰਡੇ ਜਾਣ ਦੇ ਚਿੱਤਰ ਦੇ ਐਲਾਨ ਤਹਿਤ ਅੱਜ ਤਕਰੀਬਨ 3.5 ਸਾਲ ਦਾ ਵਕਤ ਗੁਜ਼ਰਨ ਤੋਂ ਬਾਅਦ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਪ੍ਰਤੀਕਰਮ ਦਿੰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਇਸ ਨੂੰ ਹਾਸੇ ਵਿੱਚ ਲਿਆ। ਉਹਨਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਕੁਝ ਕੁ ਨੌਜਵਾਨਾਂ ਨੂੰ ਸਮਾਰਟਫੋਨ ਦੇਣਾ ਬਾਕੀਆਂ ਨਾਲ ਸਿੱਧੇ ਤੌਰ ਤੇ ਧੋਖਾ ਹੈ। ਵਿਜੇ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਟੈਕਨੀਕਲ ਯੁੱਗ 'ਚ ਵਿਸ਼ਵ 5G ਦੀ ਵਰਤੋਂ ਕਰ ਰਿਹਾ ਤਾਂ ਕੈਪਟਨ ਸਾਹਿਬ ਵੱਲੋਂ 3G ਫੋਨ ਦਿੱਤੇ ਜਾ ਰਹੇ ਨੇ, ਜਿਸ ਤੋਂ ਅਜਿਹਾ ਜਾਪਦਾ ਹੈ ਕਿ ਕੈਪਟਨ ਸਾਹਿਬ ਆਉਣ ਵਾਲੀ ਪੀੜ੍ਹੀ ਨੂੰ ਪਿੱਛੇ ਨੂੰ ਧਕੇਲ ਰਹੇ ਨੇ ਤੇ ਕਿਹਾ ਕਿ ਜੋ ਮੋਬਾਈਲ ਫੋਨ ਉਹਨਾਂ ਵੱਲੋਂ ਬੱਚਿਆਂ ਨੂੰ ਦਿੱਤੇ ਜਾ ਰਹੇ ਨੇ ਉਹ ਬਹੁਤ ਹੀ ਘਟੀਆ ਕੁਆਲਿਟੀ ਦੇ ਨੇ ਤੇ ਕਿਹਾ ਕਿ ਸਿਰਫ ਜਦੋਂ ਫੋਨ ਨੂੰ ਔਨ ਕਰਨਾ ਹੈ ਤਾਂ ਕੈਪਟਨ ਦੀ ਫੋਟੋ ਆਉਣੀ ਹੈ, ਉਸ ਤੋਂ ਇਲਾਵਾ ਕੁਝ ਵੀ ਨਹੀਂ। ਤੇ ਨਾਲ ਹੀ ਕਿਹਾ ਕਿ ਕੈਪਟਨ ਵੱਲੋਂ ਹੁਣ ਤੱਕ ਕੋਈ ਵੀ ਵਾਅਦਾ ਨਹੀਂ ਪੂਰਾ ਕੀਤਾ ਗਿਆ, ਉਹ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਨੇ। ਅੱਜ ਸੁਣਨ ਨੂੰ ਮਿਲਿਆ ਕਿ ਕੈਪਟਨ ਸਾਹਿਬ ਅੱਜ ਜਿਹੜੇ ਆ ਉਹ ਬੱਚਿਆਂ ਨੂੰ ਜਿਹੜਾ ਮੋਬਾਈਲ ਵੰਡ ਰਹੇ ਨੇ, ਬੜੀਆਂ ਖਬਰਾਂ ਦੇਖਣ 'ਚ ਮਿਲੀਆਂ, ਪਰ ਜਦੋਂ ਉਹਦੀ ਹਕੀਕਤ ਨੂੰ ਜਾਣਦੇ ਆ ਤਾਂ ਬੜਾ ਹਾਸੋਹਾਣਾ ਜਿਹਾ ਮਹਿਸੂਸ ਹੁੰਦਾ ਹੈ ਕਿ ਇੱਕ ਬੱਚਿਆਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ। ਜਿੱਥੇ ਅਸੀਂ ਗੱਲ ਇਹ ਕੀਤੀ ਸੀ ਕਿ ਅਸੀਂ ਹਰ ਬੱਚੇ ਨੂੰ ਜਿਹੜਾ ਇੱਕ ਮੋਬਾਈਲ ਫੋਨ, ਸਮਾਰਟਫੋਨ ਦੇਵਾਂਗੇ ਹਰ ਬੱਚੇ ਨੂੰ, ਤਾਂ ਕੀ ਹੁਣ ਜੋ ਇਨਫੋਰਮੇਸ਼ਨ ਸਾਨੂੰ ਹਾਲੇ ਤੱਕ ਮਿਲੀ ਆ ਉਹਦੇ 'ਚ ਇਹ ਆਇਆ ਕਿ 100 ਜਿਹੜੇ ਇੱਕ ਜ਼ਿਲ੍ਹੇ ਦੇ ਵਿੱਚ 100 ਫੋਨ ਆਉਣਗੇ। ਕੋਈ ਕੁਛ ਕਹਿ ਰਿਹਾ, ਕੋਈ ਕਿਸੇ ਨੂੰ ਪੂਰੀ ਤਰ੍ਹਾਂ ਸਪਸ਼ਟ ਵੀ ਨਹੀਂ ਹੈ। ਦੂਸਰਾ, ਜਿਹੜੇ ਉਹ ਫੋਨ ਹੈ ਉਹ ਬੜੇ ਸਸਤੇ ਔਰ ਬੜੀ ਹਲਕੀ ਕੁਆਲਿਟੀ ਦੇ ਦਿੱਤੇ ਜਾ ਰਹੇ। ਸਿਰਫ ਉਹਦੇ 'ਚ ਇਹ ਹੈ ਕਿ ਜਦੋਂ ਉਹਨੂੰ ਔਨ ਕਰਨਾ ਹੈ ਤਾਂ ਉਹਦੇ 'ਚ ਕੈਪਟਨ ਸਾਹਿਬ ਦੀ ਫੋਟੋ ਆਉਣੀ ਹੈ, ਸਿਰਫ ਇਸ ਤੋਂ ਇਲਾਵਾ ਹੋਰ ਉਹਦੇ 'ਚ ਕੁਛ ਨਹੀਂ ਹੋਣਾ, ਕਿਉਂਕਿ ਉਹ 3G ਜਿਹੜਾ ਆ ਉਸ ਦੇ ਨਾਲ ਓਪਰੇਟ ਕਰਨਗੇ। ਅੱਜ 4G ਤੋਂ ਬਾਅਦ 5G ਵੱਲ ਨੂੰ ਅਸੀਂ ਤੁਰ ਰਹੇ ਹਾਂ, ਪਰ ਇਹ ਕੈਪਟਨ ਸਾਹਿਬ ਬੱਚਿਆਂ ਨੂੰ ਪਿੱਛੇ ਵੱਲ ਨੂੰ ਮੋੜ ਰਿਹਾ। ਔਰ ਦੂਸਰਾ, ਜਿਸ ਜਿਹੜੀ ਜਿਹੜਾ ਦਿੱਤਾ ਜਾ ਰਿਹਾ, ਜਿਹੜੇ 100-200 ਦਿੱਤੇ ਜਾ ਰਿਹਾ, ਉਹਦਾ ਫੀਚਰ ਵੀ ਉਹਦੇ 'ਚ ਹੋਏਗਾ ਕਿ
ਇਹ ਹਾਲੇ ਤੱਕ ਨਹੀਂ ਸਮਝ ਆਉਂਦੀ ਕਿ 2500 3000 ਦੇ ਜਿਹੜਾ ਸਮਾਰਟਫੋਨ ਹੈ ਉਹਦੇ 'ਚ ਕੀ ਫੀਚਰ ਹੋਣਗੇ। ਇਹ ਵੀ ਆਪਣੇ ਆਪ 'ਚ ਸ਼ੰਕਾ ਦਾ ਜਿਹੜਾ ਹੈ, ਕਿਉਂਕਿ ਜਿਹਦੀ ਸਪੀਡ ਆਲਰੇਡੀ 3G ਦੇ ਉੱਤੇ ਆ ਤੇ ਉਹਦੇ 'ਤੇ ਪਤਾ ਲੱਗ ਜਾਣਾ ਚਾਹੀਦਾ ਕਿ ਉਹਦੀ ਕੁਆਲਿਟੀ ਕਿਹੋ ਜਿਹੀ ਹੋਣੀ ਹੈ। ਸੋ ਇਸ ਕਰਕੇ ਅੱਜ ਕੈਪਟਨ ਸਾਹਿਬ ਨੇ ਬੱਚਿਆਂ ਦੇ ਨਾਲ ਮਜ਼ਾਕ ਕੀਤਾ। ਔਰ ਦੂਸਰਾ ਕਿਹਾ ਤਾਂ ਇਹ ਸੀ ਕਿ ਹਰ ਬੱਚੇ ਨੂੰ ਦੇਵਾਂਗੇ, ਹੁਣ ਸਿਲੈਕਟਡ ਬੱਚੇ ਆ ਗਏ। ਹੁਣ ਕੋਈ ਕਹਿੰਦਾ ਕਿ +2 ਨੂੰ ਦੇਣੇ ਆ, ਕੋਈ ਕਹਿੰਦਾ +2 ਦੀਆਂ ਸਿਰਫ ਕੁੜੀਆਂ ਨੂੰ ਦੇਣਾ ਹੈ, ਕੋਈ ਕਹਿੰਦਾ ਨਹੀਂ +2 ਦੀਆਂ ਕੁੜੀਆਂ ਨੂੰ SCਆਂ ਨੂੰ ਕੁੜੀਆਂ ਨੂੰ ਦੇਣਾ। ਯਾਨੀ ਕਿਤੇ ਵੀ ਹਾਲੇ ਤੱਕ ਮੈਟਰ ਵੀ ਸਾਫ਼ ਨਹੀਂ। ਔਰ 100 ਫੋਨ ਦੇ ਵਿੱਚ ਕੀ ਬਣੇਗਾ। ਔਰ ਜਦ ਕਿ ਪੰਜਾਬ ਦੇ ਵਿੱਚ ਲੱਖਾਂ ਦੀ 50 ਲੱਖ ਤੋਂ ਵੱਧ ਸਟੂਡੈਂਟਸ ਜਿਹੜੇ ਆ ਜਿਨ੍ਹਾਂ ਨਾਲ ਵਾਅਦਾ ਕੀਤਾ ਆ ਉਹਨਾਂ ਨੂੰ ਦੇਣੇ ਸੀ। ਉਹ ਤਾਂ ਉਸ ਵੇਲੇ ਤਾਂ 9ਵੀਂ 10ਵੀਂ ਵਾਲਿਆਂ ਨੂੰ ਵੀ ਦੇਣੇ ਸੀ, ਕਾਲਜ ਵਾਲਿਆਂ ਨੂੰ ਵੀ ਦੇਣੇ ਸੀ। ਪਰ ਹੁਣ ਸਿਰਫ ਜਿਹੜਾ ਇੱਕ ਕੀਤਾ, ਜੇ ਆਪਾਂ ਪਿਛੋਕੜ ਦੇਖੀਏ ਤਾਂ ਕੈਪਟਨ ਸਾਹਿਬ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਉਹ ਸਾਰੇ ਵਾਅਦਿਆਂ ਤੋਂ ਆਪਣੇ ਆਪ ਨੂੰ ਉਹਨਾਂ ਨੇ ਯੂ ਟਰਨ ਲਿਆ। ਚਾਹੇ ਉਹ ਕਿਸਾਨਾਂ ਦੇ ਮੁੱਦੇ 'ਤੇ ਸੀ, ਪਹਿਲਾਂ ਕਿਹਾ ਸੀ ਸਾਰਾ ਕਰਜ਼ਾ ਮਾਫ ਕਰਾਂਗੇ, ਫਿਰ ਕਿਹਾ ਨਹੀਂ ਅਸੀਂ ਤਾਂ ਕੋਆਪਰੇਟਿਵ ਬੈਂਕਾਂ ਦਾ ਕਰਾਂਗੇ, ਫਿਰ 2 ਲੱਖ ਤੱਕ ਕਰਾਂਗੇ, ਫਿਰ 2 ਲੱਖ ਤੋਂ ਵੀ ਥੱਲੇ ਕਰਤਾ। ਜਿਹੜੀ ਬੜੇ ਬਹਾਨੇ ਜਿਹੇ ਕਰਕੇ ਉਹਨਾਂ ਨੇ ਜਿਹੜੀ ਆਈਵਾਸ਼ ਕੀਤੇ ਕਿ ਮਜ਼ਾਕ ਕੀਤਾ, ਕੋਝਾ ਮਜ਼ਾਕ ਕੀਤਾ। ਇੱਕ ਪਾਸੇ ਜਿੱਥੇ ਕਰੋਨਾ ਮਹਾਮਾਰੀ ਦੇ ਨਾਲ ਲੋਕ ਪਰੇਸ਼ਾਨ ਨੇ, ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ 5-5 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਰਕੇ ਜੰਗਲਾਤ ਦੇ ਕਰਮਚਾਰੀ ਬਹੁਤ ਪਰੇਸ਼ਾਨ ਨੇ, ਕਿਉਂਕਿ ਇਹਨਾਂ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ, ਉੱਥੇ ਹੀ ਪਿਛਲੇ 5 ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ, ਜਿਸ ਦੇ ਚੱਲਦੇ ਨਾਭਾ ਦੇ ਕਲਾਸ 4th ਯੂਨੀਅਨ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਅੱਗੇ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪੰਜਾਬ ਦੇ ਜੰਗਲਾਤ ਕਰਮਚਾਰੀਆਂ ਵੱਲੋਂ ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਨਾਭਾ ਵਿਖੇ ਲਗਾਤਾਰ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਅੱਗੇ 1 ਸਾਲ ਵਿੱਚ 8ਵੀਂ ਵਾਰ ਧਰਨਾ ਦਿੱਤਾ ਜਾ ਰਿਹਾ ਹੈ। ਪਰ ਪੰਜਾਬ ਦੇ ਕੈਬਨਿਟ ਮੰਤਰੀ ਤੇ ਜੂ ਨਹੀਂ ਸਰਕੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 15 ਅਗਸਤ ਨੂੰ ਅਸੀਂ ਮੰਤਰੀਆਂ ਦਾ ਘਿਰਾਓ ਕਰਾਂਗੇ ਤੇ ਭਾਵੇਂ ਸਾਨੂੰ ਜੇਲ੍ਹਾਂ ਵੀ ਕਿਉਂ ਨਾ ਭਰਨੀਆਂ ਪੈਣ, ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ ਦਾ ਕਲਾਸ 4th ਯੂਨੀਅਨ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਘਰ ਨੌਕਰੀ ਦੇਣ ਦਾ ਵਾਅਦਾ ਕਰ ਰਹੀ ਹੈ, ਉੱਥੇ ਦੂਜੇ ਪਾਸੇ ਜੋ ਕਲਾਸ 4th ਯੂਨੀਅਨ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ 5-5 ਮਹੀਨੇ ਦੀ ਤਨਖਾਹ ਹੀ ਨਹੀਂ ਦਿੱਤੀ ਗਈ ਤੇ ਜਿਸ ਕਰਕੇ ਅਸੀਂ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹਾਂ। ਅਸੀਂ 1 ਸਾਲ ਵਿੱਚ ਇੱਥੇ 8ਵੀਂ ਵਾਰੀ ਰੋਸ ਮੁਜ਼ਾਹਰਾ ਕਰਨ ਆਏ ਹਾਂ, ਪਰ ਜੰਗਲਾਤ ਮੰਤਰੀ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੇ ਕਿਹਾ ਕਿ ਅਸੀਂ ਹੁਣ 15 ਅਗਸਤ ਨੂੰ ਮੰਤਰੀਆਂ ਦਾ ਘਿਰਾਓ ਕਰਾਂਗੇ, ਭਾਵੇਂ ਕਿ ਸਾਨੂੰ ਜੇਲ੍ਹਾਂ ਕਿਉਂ ਨਾ ਭਰਨੀਆਂ ਪੈਣ, ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਹਟਾਂਗੇ। ਅੱਜ ਦਾ ਦੱਸਣਗੇ ਇਹ ਜੋ ਪ੍ਰਦਰਸ਼ਨ ਸਟੇਟ ਪ੍ਰੈਜ਼ੀਡੈਂਟ ਕਲਾਸ 4 ਗਵਰਨਮੈਂਟ EMPLOYE ਯੂਨੀਅਨ ਪੰਜਾਬ। ਹਾਂਜੀ, ਅੱਜ ਦਾ ਦੱਸਣਗੇ। ਅੱਜ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਜਿਹੜਾ ਸਾਂਝਾ ਮੰਚ ਬਣਾਇਆ ਉਹਦੇ ਸੱਦੇ ਤੇ ਹਾਂਜੀ ਸਾਰੇ ਪੰਜਾਬ ਦੇ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਹਾਂਜੀ ਕਾਲੇ ਚੋਗੇ ਪਾ ਕੇ ਕਾਲੇ ਝੰਡਿਆਂ ਦੇ ਨਾਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਮੰਤਰੀਆਂ ਨੂੰ MLAs ਨੂੰ ਮੁਲਾਜ਼ਮ ਮੰਗਾਂ ਦੇ ਸੰਬੰਧ ਵਿੱਚ ਮੈਮੋਰੰਡਮ ਦਿੱਤੇ ਜਾ ਰਹੇ ਨੇ। ਅੱਜ ਨਾਭੇ ਦੇ ਵਿੱਚ ਅਸੀਂ ਇਸ ਸਾਲ ਦੇ ਵਿੱਚ 8ਵੀਂ ਰੈਲੀ ਕਰ ਰਹੇ ਹਾਂ ਔਰ ਮਾਨਯੋਗ ਵਣ ਮੰਤਰੀ ਨੂੰ ਮੁਲਾਜ਼ਮ ਮੰਗਾਂ ਦਾ, ਜੰਗਲਾਤ ਦੀਆਂ ਮੰਗਾਂ ਦਾ ਲਗਾਤਾਰ ਮੰਗ ਪੱਤਰ ਦੇ ਰਹੇ ਹਾਂ, ਪਰ ਹਾਲੇ ਤੱਕ ਇਹਨਾਂ ਨੇ ਨਾ ਸੁਣਿਆ ਤੇ ਨਾ ਉਸ ਦਾ ਕੋਈ ਨੋਟਿਸ ਲਿਆ। ਸੋ ਹੁਣ ਨੋਟਿਸ ਅਸੀਂ ਲੈ ਰਹੇ ਹਾਂ। ਅੱਜ ਫੇਰ ਮੁਜ਼ਾਹਰਾ ਲੈ ਕੇ ਆਏ ਹਾਂ। ਪਿਛਲੇ ਮਹੀਨੇ ਇੱਥੇ ਘੜੇ ਭੰਨ ਕੇ ਗਏ ਹਾਂ, ਪਿੱਟ ਸਿਆਪਾ ਕਰਕੇ ਗਏ ਹਾਂ ਸਰਕਾਰ ਦਾ ਤੇ ਵਣ ਮੰਤਰੀ ਦਾ। ਵਣ ਵਿਭਾਗ ਦੇ ਵਿੱਚ ਇਹ ਹਾਲਤ ਹੈ ਕਿ 5-5 ਮਹੀਨਿਆਂ ਦੇ ਵਿੱਚ 5-5 ਮਹੀਨਿਆਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਜਿਹੜੇ ਜੰਗਲਾਤ ਦੇ ਕੰਮ ਹੈ ਲਗਾਤਾਰ ਕੰਮ ਕਰ ਰਹੇ ਨੇ ਉਹ ਨਹੀਂ ਮਿਲੀ। ਕੋਵਿਡ-19 ਦੀ ਲੜਾਈ ਜਿਹੜੀ ਹੈ ਉਹ ਪੈਰਾਮੈਡੀਕਲ ਸਟਾਫ ਵੱਲੋਂ, ਕਲਾਸ 4 ਮੁਲਾਜ਼ਮਾਂ ਵੱਲੋਂ, ਸਫਾਈ ਸੇਵਕਾਂ ਵੱਲੋਂ, ਪੁਲਿਸ ਅਧਿਕਾਰੀਆਂ ਵੱਲੋਂ, ਪੁਲਿਸ ਮੁਲਾਜ਼ਮਾਂ ਵੱਲੋਂ ਲਗਾਤਾਰ ਲੜੀ ਜਾ ਰਹੀ ਹੈ 5 ਮਹੀਨੇ ਤੋਂ। ਪਰ ਬੜੀ ਬੇਸ਼ਰਮੀ ਦੀ ਗੱਲ ਹੈ ਪੰਜਾਬ ਦੇ ਵਿੱਤ ਮੰਤਰੀ ਵਾਸਤੇ ਕਿ ਇਹਨਾਂ ਸਾਰੇ ਲੜਾਈ ਲੜਨ ਵਾਲਿਆਂ ਦਾ ਜਿਹੜਾ ਮੋਬਾਈਲ ਭੱਤਾ ਹੈ ਉਹ ਸਰਕਾਰ ਨੇ ਅੱਧਾ ਕਰ ਦਿੱਤਾ, ਕੱਟ ਦਿੱਤਾ, ਬਜਾਏ ਇਹਨਾਂ ਨੂੰ ਕੋਈ ਇਨਸੈਂਟਿਵ ਦਿੰਦੇ, ਇਹਨਾਂ ਨੂੰ ਕੋਈ ਲਾਭ ਦਿੰਦੇ, ਕੋਈ ਤਰੱਕੀ ਦਿੰਦੇ। ਸੋ ਇਸ ਤਰ੍ਹਾਂ ਦੀ ਹਾਲਤ ਸਾਡੇ ਪੰਜਾਬ ਦੀ ਸਰਕਾਰ ਦੀ ਬਣੀ ਹੋਈ ਹੈ। ਪੇ ਕਮਿਸ਼ਨ ਪੰਜਾਬ ਦਾ ਬੈਠਾ ਹੈ, 4 ਸਾਲ ਹੋ ਗਏ। ਕੇਂਦਰ ਪੇ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਇਹਨਾਂ ਨੇ। 4/9/14 ਦੀ ਗੱਲ ਹੈ। 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਕਰ ਦਿੱਤੀ ਗਈ ਉਹਨੂੰ ਬਹਾਲ ਕਰਨ ਦੀ ਗੱਲ ਹੈ। ਰੈਗੂਲਰਾਈਜੇਸ਼ਨ ਐਕਟ ਜਿਹੜਾ ਹੈ
ਉਹ 2016 ਦਾ ਬਣਿਆ ਹੋਇਆ, ਹੁਣ ਤੱਕ ਇਹਨਾਂ ਨੇ ਲਾਗੂ ਨਹੀਂ ਕੀਤਾ। ਘਰ ਘਰ ਨੌਕਰੀ ਦੇਣ ਦਾ ਜਿਹੜਾ ਵਾਅਦਾ ਹੈ ਸਾਡੇ ਕੈਪਟਨ ਸਾਹਿਬ ਦਾ, ਉਹ ਟੋਟਲ ਫੇਲ ਹੋ ਗਿਆ। ਸੋ ਇਹ ਸਾਰੇ ਇਸ਼ੂਆਂ ਨੂੰ ਲੈ ਕੇ ਅਸੀਂ ਅੱਜ ਇੱਥੇ ਪ੍ਰੋਟੈਸਟ ਕਰਨ ਆਏ ਆ, ਆਪਣਾ ਮੰਗ ਪੱਤਰ ਦੇਣ ਆਏ ਆ। 14 ਤੇ 15 ਤਰੀਕ ਨੂੰ, 14-15 ਅਗਸਤ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਝੰਡੇ ਮਾਰਚ ਕਰਾਂਗੇ, ਮੁਜ਼ਾਹਰੇ ਕਰਾਂਗੇ, ਰੈਲੀਆਂ ਕਰਾਂਗੇ ਔਰ 15 ਅਗਸਤ ਨੂੰ ਕਲਾਸਪੁਰ ਗਵਰਨਮੈਂਟ EMPLOYE ਯੂਨੀਅਨ ਦੇ ਸੱਦੇ 'ਤੇ ਅਸੀਂ ਜਿੱਥੇ ਜਿੱਥੇ ਮੰਤਰੀ ਝੰਡਾ ਲਹਿਰਾਉਣ ਆ ਰਹੇ ਨੇ ਉੱਥੇ ਉੱਥੇ ਮਾਰਚ ਕਰਕੇ ਉਹਨਾਂ ਨੂੰ ਮੈਮੋਰੰਡਮ ਦੇਵਾਂਗੇ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਬਿਨਾਂ ਕਰਮਾਂ ਤੋਂ ਕੁਝ ਨਹੀਂ ਮਿਲਦਾ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਤਰਨਤਾਰਨ ਵਿੱਚ, ਜਿੱਥੇ ਬੜੇ ਚਾਵਾਂ ਨਾਲ ਬੈਂਡ ਬਾਜੇ ਵਜਾ ਕੇ ਭੰਗੜਾ ਪਾਉਂਦੇ ਬਰਾਤੀ ਪਿੰਡ ਜੋਧਪੁਰ ਪੁੱਜੇ, ਜਿੱਥੇ ਵਿਆਹ ਦੀ ਮਿਲਣੀਆਂ ਦੀ ਰਸਮ ਕੀਤੇ ਬਿਨਾਂ ਹੀ ਲੜਕੀ ਦਾ ਪਰਿਵਾਰ ਸਿੱਧਾ ਗੁਰਦੁਆਰਾ ਸਾਹਿਬ ਵਿਖੇ ਲਾਵਾਂ ਕਰਨ ਲਈ ਪਹੁੰਚ ਗਏ। ਦੂਜੇ ਪਾਸੇ ਲੜਕੇ ਵਾਲੇ ਵੀ ਲਾਵਾਂ ਕਰਨ ਲਈ ਪੁੱਜੇ, ਪਰ ਉਸ ਵੇਲੇ ਵੱਡਾ ਹੰਗਾਮਾ ਖੜਾ ਹੋ ਗਿਆ ਜਦੋਂ ਲਾੜੇ ਨੂੰ ਵੇਖਦਿਆਂ ਹੀ ਲੜਕੀ ਬੇਹੋਸ਼ ਹੋ ਗਈ। ਕੀ ਇਹ ਪੂਰਾ ਮਾਮਲਾ, ਇਹ ਜਾਣਨ ਲਈ ਵੇਖਦੇ ਹਾਂ ਪੂਰੀ ਖਬਰ। ਦੱਸੇ ਕਿ ਤਰਨਤਾਰਨ ਵਿਖੇ ਲਾੜੀ ਨੂੰ ਵਿਆਹੁਣ ਆਏ ਲਾੜੇ ਤੇ ਉਸ ਵੇਲੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦੋਂ ਪੁਲਿਸ ਵਾਲੇ ਲਾੜੇ ਸਮੇਤ ਸਾਰੀ ਬਰਾਤ ਪੁਲਿਸ ਥਾਣੇ ਲੈ ਗਏ। ਦਰਅਸਲ ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਤੇ ਗੰਭੀਰ ਦੋਸ਼ ਲਗਾਏ ਗਏ ਨੇ। ਦੱਸਦੀ ਕਿ ਲਾੜਾ ਤੁਰੇ ਆਉਂਦੇ ਨੂੰ ਲੜਕੀ ਪਰਿਵਾਰ ਅਤੇ ਲੜਕੀ ਨੇ ਲਾਵਾਂ ਕਰਵਾਉਣ ਤੋਂ ਨਾ ਕਰ ਦਿੱਤੀ ਅਤੇ ਪਿਓ ਧੀ ਬੇਹੋਸ਼ ਹੋ ਕੇ ਡਿੱਗ ਪਏ। ਮੌਕੇ ਤੇ ਲੜਕੀ ਤੇ ਉਸ ਦੇ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਇਸ ਬਾਰੇ ਵਿੱਚ ਲੜਕੀ ਵਾਲਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਲੜਕੇ ਦੇ ਪਰਿਵਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦ ਅਸੀਂ ਲੜਕੇ ਨੂੰ ਵੇਖਣ ਗਏ ਤਾਂ ਉਦੋਂ ਵੀ ਲੜਕਾ ਬੈਠਾ ਰਿਹਾ ਸੀ ਤੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਲੜਕਾ ਅਪਾਹਜ ਹੈ ਅਤੇ ਜਦ ਅਸੀਂ ਲਾਵਾਂ ਫੇਰੇ ਦਿਵਾਉਣ ਲਈ ਗੁਰਦੁਆਰਾ ਸਾਹਿਬ ਪੁੱਜੇ ਤਾਂ ਵੇਖਿਆ ਤਾਂ ਲੜਕਾ ਦੋਨਾਂ ਪੈਰਾਂ ਤੋਂ ਲੰਗ ਮਾਰਦਾ ਹੋਇਆ ਤੁਰਿਆ ਆਉਂਦਾ ਸੀ, ਜਿਸ ਤੋਂ ਬਾਅਦ ਲੜਕੀ ਨੇ ਇਸ ਨਾਲ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹੀ ਹੋਈ ਕਿ ਮੁੰਡੇ ਨੇ ਵੇਖਿਆ, ਭਰਾ ਜਿਹੜੇ ਨੇ ਉਹਨੇ ਨਹੀਂ ਵੇਖਿਆ, ਇੱਕ ਨੇ ਨਹੀਂ ਵੇਖਿਆ। ਦੇਖਣ ਕੇ ਗੱਲ ਸਗਨ ਲਾਉਣ ਗਿਆ ਸੀ ਤਾਂ ਉਹ ਮੁੰਡਾ ਬੈਠਾ ਰਿਹਾ ਸਾਡੇ ਕੋਲ, ਨਾ ਤੁਰ ਕੇ ਨਾ ਉਹਨੇ ਬੋਲਿਆ ਤੇ ਨਾ ਉਹ ਸਾਡੇ ਨਾਲ ਤੁਰ ਕੇ ਕਿਤੇ ਗਿਆ ਹੋਇਆ, ਮੈਂ ਨਹੀਂ ਕਿ ਤੁਰ ਕੇ ਉੱਥੇ ਬੈਠਾ ਰਿਹਾ। ਅੱਜ ਉਸ ਲਾਵਾਂ ਹੁੰਦੀਆਂ ਸੀ, ਲਾਵਾਂ ਕਰਾਉਣ ਲੱਗੇ ਤੇ ਦੂਜਾ ਮੁੰਡੇ ਜੋ ਤੁਰਿਆ ਤਾਂ ਉਹਨੂੰ ਫੜ ਕੇ ਪੌੜੀਆਂ ਚੜਾਇਆ ਗੁਰਦੁਆਰੇ ਦੀਆਂ। ਤੇ ਇਸੇ ਕਾਰਨ ਮੁੰਡੇ ਜਿਹਨੇ ਆਖਿਆ ਉਹ ਆਂਦਾ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਕਿ ਮੇਰੀ ਭੈਣ ਨੇ ਡੁੱਬਣ ਲਈ। ਕਿ ਕਾਰਨ ਕੀ ਮੁੰਡੇ ਕੀ ਲੱਤਾਂ ਨੂੰ ਸਾਡੀ ਗੱਲ ਸੀ ਇਹ ਮੁੰਡਾ ਕਿ ਸਾਨੂੰ ਧੋਖਾ ਹੋਇਆ ਜੀ। ਹਾਂਜੀ, ਕਿਹਨੇ ਕੀਤਾ? ਵਿਚੋਲੇ ਨੇ ਕਿਤੇ ਹੋਰ ਕਿਹਨੇ? ਵਿਚੋਲੇ ਨੇ ਵੀ ਕੀਤਾ ਤੇ ਉਹਨਾਂ ਕੋਲ ਕੁੜੀ ਆ, ਮੁੰਡੇ ਵਾਲੇ ਘਰ ਨੇ ਵੀ ਕੀਤਾ ਜੋ। ਤੇ ਕੁੜੀ ਦੀ ਲਾਵਾਂ ਹੋ ਗਈਆਂ ਕਿ ਨਹੀਂ ਅੱਜ? ਨਹੀਂ, ਲਾਵਾਂ ਨਹੀਂ ਹੋਈਆਂ। ਫੇਰ ਹੁਣ ਕੀ ਹੋਇਆ? ਉਹ ਤੋਂ ਬਾਅਦ ਕੁੜੀ ਨੂੰ ਕੀ ਹੋਇਆ? ਕੁੜੀ ਬੇਹੋਸ਼ ਹੋ ਕੇ ਡਿੱਗ ਪਈ, ਨਾਲ ਹੀ ਮੇਰਾ ਤਾਇਆ ਜੀ ਡਿੱਗ ਪਿਆ ਥੱਲੇ। ਅੱਛਾ ਜੀ। ਹਾਂਜੀ, ਕਿਉਂਕਿ ਲਾਵਾਂ ਜਿੰਨਾ ਹੋਈਆਂ ਨਹੀਂ ਤੇ ਕੁੜੀ ਬੇਹੋਸ਼ ਹੋ ਗਈ। ਮੇਰੇ ਨਾਲ ਕੀ ਬਣਦਿਆ ਕੀ ਨਹੀਂ ਬਣਦਿਆ ਕੀਤਾ, ਉਹ ਵੀ ਡਿੱਗ ਪਈ ਬੇਹੋਸ਼ ਹੋ ਗਏ। ਹਸਪਤਾਲ ਲੈ ਕੇ ਆਏ ਸੀ, ਹਸਪਤਾਲੋਂ ਚੁੱਕ ਕੇ ਮੁੰਡੇ ਵਾਲੇ ਤੇ ਜ਼ਬਰਦਸਤੀ ਲੈ ਗਏ ਇੱਥੋਂ। ਕਿੱਧਰ ਲੱਗੇ? ਪਤਾ ਨਹੀਂ ਹੁਣ ਕਿੱਧਰ ਲੈ ਗਏ, ਹੁਣ ਲਾਵਾਂ ਗੁਰਦੁਆਰੇ ਲਗਾਏ, ਪਤਾ ਨਹੀਂ ਕਿੱਥੇ ਲਗਾਏ, ਸਾਨੂੰ ਪਤਾ ਨਹੀਂ ਸਾਨੂੰ ਕਿੱਥੇ ਲਗਾਏ। ਤੁਹਾਡੀ ਕੀ ਮੰਗਿਆ? ਸਾਡੀ ਮੰਗ ਇਹ ਸਾਡੇ ਨਾਲ ਸਾਫ਼ ਹੋਣਾ ਚਾਹੀਦਾ। ਦੂਜੇ ਪਾਸੇ ਲੜਕੀ ਵਾਲਿਆਂ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਅਸੀਂ ਸਾਰਾ ਕੁਝ ਲੜਕੀ ਵਾਲਿਆਂ ਨੂੰ ਦੱਸਿਆ ਸੀ, ਪਰ ਪਤਾ ਨਹੀਂ ਕਿਉਂ ਅੱਜ ਇਸ ਤਰ੍ਹਾਂ ਲੜਕੀ ਨੂੰ ਫੇਰਿਆਂ ਵਿੱਚੋਂ ਉਠਾ ਲਿਆ। ਜਾਇਦਾਦਾਂ ਤੱਕ ਘੁੰਮੀਆਂ ਉਹਨਾਂ ਨੇ, ਕਾਗਜ਼ਾਂ ਤੱਕ ਚੈੱਕ ਕਰਕੇ ਫਿਰ ਵਿਆਹ ਕਰਾਉਣ ਲੱਗੇ। ਰਜਿਸਟਰੀਆਂ ਇਹਨਾਂ ਚੈੱਕ ਕੀਤੀਆਂ, ਉਲਟਾਂ ਦੇ ਕਾਗਜ਼, ਗੱਡੀਆਂ ਦੇ ਕਾਗਜ਼ ਚੈੱਕ ਕੀਤੇ ਇਹਨਾਂ। ਕੋਈ ਪਾਬੰਦੀ ਨਹੀਂ ਆ। ਕੱਲ ਸਾਡੇ ਘਰੇ ਸ਼ਗਨ ਲਾਉਣਾ ਹੈ, ਕੋਈ ਗੱਲ ਨਹੀਂ ਕੀਤੀ। ਅਸੀਂ ਸ਼ਗਨ ਦਿੱਤਾ, ਕੋਈ ਇਹੋ ਜਿਹੀ ਗੱਲਬਾਤ ਨਹੀਂ ਜਿਹੜੀ ਅੱਜ ਸਾਡੇ ਨਾਲ ਕਰਨ ਦੇ। ਅੱਜ ਲਾਵਾਂ ਕੰਢ ਤੇ ਸਾਡੀ ਭੰਡ ਨਹੀਂ ਕੰਢ ਤੇ ਲਾਵਾਂ ਕੀਤੀਆਂ ਗਈਆਂ ਕਿ ਨਹੀਂ ਕੀਤੀਆਂ ਗਈਆਂ? ਨਹੀਂ ਕੀਤੀਆਂ ਗਈਆਂ। ਲਾਵਾਂ ਤੋਂ ਬਿਠਾ ਲਿਆ ਨਾ ਕੁੜੀ। ਜਦੋਂ ਕੱਲ ਸ਼ਗਨ ਲਾਉਣ ਤੇ ਤੁਹਾਡੇ ਆਏ ਆ, ਉਦੋਂ ਮੁੰਡਾ ਤੁਰ ਫਿਰ ਕੇ ਨਹੀਂ ਵਿਖਾਇਆ? ਫਿਰਿਆ ਜੀ, ਫਿਰ ਕੇ ਗਿਆ ਜੀ ਮਹਾਰਾਜ। ਝੂਲੇ ਤੇ ਥੋੜਾ, ਕੋਈ ਵੀਲ ਚੇਅਰ ਤੇ ਥੋੜਾ ਹੀ ਤੁਰ ਕੇ ਗਿਆ ਜੀ ਸ਼ਗਨ ਲਵਾਉਣ। ਪਤਾ ਲੱਗਾ ਘਰ 'ਚ ਪਹਿਲਾਂ ਵੀ ਆਉਣ ਜਾਣਾ ਕੁੜੀ ਦਾ ਮਿਲ ਜਣਾ ਹੈਗਾ, ਇਹੋ ਜਿਹੀ ਗੱਲ ਹੈਗੀ? ਨਹੀਂ ਜੀ, ਕੁੜੀ ਉਸ ਤਰ੍ਹਾਂ ਆਈ ਸਾਡੇ ਘਰੇ, ਵਿਖਾਲਣ ਲਿਆਏ। ਪਹਿਲਾਂ ਵਿਖਾਇਆ ਮੁੰਡਾ, ਕੁੜੀ ਨੂੰ ਵਿਖਾਇਆ ਸੀ? ਹਾਂਜੀ, ਕੁੜੀ ਨੇ ਸਹਿਮਤੀ ਭਰੀ, ਪੂਰੀ ਗਵਾਹੀ ਭਰੀ ਹੈ ਤੇ ਠੀਕ ਹੈ। ਇਹਨਾਂ ਦੀ ਗਵਾਹੀ ਨਾਲ ਫੇਰ ਹੋਇਆ। ਕਿੰਨੇ ਦਿਨਾਂ 'ਚ ਵਿਆਹ ਰੱਖਿਆ ਤੁਸੀਂ ਜਿਹੜਾ ਲਗਭਗ ਗਏ? ਅਸੀਂ 8 ਦਿਨਾਂ 'ਚ 8 ਦਿਨਾਂ 'ਚ ਵਿਆਹ ਕਰਤਾ? ਦੋਵਾਂ ਪਰਿਵਾਰ ਸਹਿਮਤੀ ਨਾਲ ਆਏ ਪਹਿਲਾਂ? ਪੂਰੇ ਸਹਿਮਤੀ ਦੇ ਨਾਲ। ਅੱਜ ਜਿਹੜਾ ਰੌਲਾ ਪਿਆ ਫਿਰ ਕਿਉਂ ਪਿਆ? ਅੱਜ ਇਹ ਕਹਿੰਦੇ ਵੀ ਮੁੰਡੇ ਨੂੰ ਪੌੜੀਆਂ ਚੜਾਉਂਦੇ ਸੀ, ਮੁੰਡਾ ਗਿਆ ਗਰਮੀ ਨਾਲ ਘਾਬਰ, ਹੱਥ ਫੜ ਕੇ ਕਾਤੋਂ ਲਗਾਇਆ। ਮੁੰਡੇ ਨੂੰ ਪੌੜੀਆਂ ਕਾਤੋਂ ਚੜਾਈਆਂ, ਦੂਸਰੀ ਮੰਜ਼ਲ ਤੇ ਲਾਵਾਂਗੇ। ਮੁੰਡਾ ਕਿੱਥੇ ਆ? ਆਹ ਵਕਤ ਮੁੰਡਾ ਅੰਦਰ ਆ ਜੀ। ਉਹ ਸਹੀ ਤਾਂ ਤੁਰਦਾ? ਹਾਂਜੀ ਜੀ, ਪੱਬ ਚੁੱਕਦਾ ਜੀ। ਉਹ ਪੱਬ ਦੇ ਬੀਬੀ? ਹਾਂਜੀ, ਪੱਬ ਚੁੱਕਦਾ, ਪੱਬ ਦੀ ਸੱਟ ਲੱਗੀ। ਤੁਹਾਡੇ ਤੁਸੀਂ ਵਿਚੋਲੇ? ਨਹੀਂ ਜੀ, ਮੈਂ ਭਰਾ ਵਾ, ਮੇਰਾ ਭਰਾ ਵਾ ਤੇ ਮੇਰੀ ਭਾਬੀ ਭੂਆ ਵਾ। ਹਾਪੜਿਆਂ ਕੋ ਕਿੱਥੇ ਪਿਆਰ ਗੱਲਾਂ ਹੋਣੀਆਂ ਜੋ, ਮੈਂ ਭੂਆ ਹਾਂ ਉਹਨਾਂ ਦੀ। ਇਸ ਮੌਕੇ ਪੁਲਿਸ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀ ਗੱਲਬਾਤ ਸੁਣ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੇਖੋ, ਇਹ ਲੜਕੀ ਹੈ ਅਮਰਜੀਤ ਕੌਰ ਘਰਿਆਲੇ ਦੀ, ਉਹਦੀ ਮੰਗਣੀ ਹੋਈ ਸੁਖਚੈਨ ਸਿੰਘ ਵਾਸੀ ਜੋਧਪੁਰ ਨਾਲ
ਜੋ ਅੱਜ ਇਹਨਾਂ ਦਾ ਵਿਆਹ ਰੱਖਿਆ ਸੀ ਗੁਰਦੁਆਰਾ ਸਾਹਿਬ ਵਿੱਚ ਫੇਰੇ ਹੋਣ ਲੱਗੇ ਸੀ, ਦੋਵਾਂ ਪਰਿਵਾਰਾਂ ਦੀ ਕਿਸੇ ਗੱਲੋਂ ਅਣਬਣ ਹੋ ਗਈ ਆ ਤੇ ਜਿਹੜਾ ਦੋ ਪਰਿਵਾਰਾਂ ਨੇ ਦਰਖਾਸਤਾਂ ਦਿੱਤੀਆਂ ਵਾ ਤੇ ਜਿਹੜਾ ਇਹਨਾਂ ਦੋ ਪਰਿਵਾਰਾਂ ਦੀ ਦਰਿਆਫਤ ਚੱਲ ਰਹੀ ਆ ਤੇ ਦਰਿਆਫਤ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਆ ਤੇ ਦੋਵੇਂ ਪਰਿਵਾਰ ਸਾਡੇ ਕੋਲ ਹਾਜ਼ਰ ਆ, ਆਪਸ ਵਿੱਚ ਗੱਲਬਾਤ ਕਰ ਰਹੇ, ਫੈਸਲਾ ਕਰਦੇ। ਇਹ ਮੁੰਡਾ ਕੁੜੀ ਇੱਥੇ ਆ ਕੇ ਤੁਸੀਂ ਲਾਵਾਂ ਵਾਲੇ ਜੀ? ਮੁੰਡਾ ਕੁੜੀ ਦੋਨੋਂ ਹਾਜ਼ਰ ਹੋ ਗਏ ਥਾਣੇ ਜੀ। ਸਰ ਕੁੜੀ ਵਾਲੇ ਕਹਿ ਰਹੇ ਮੁੰਡਾ ਜਿਹੜਾ ਸਾਡਾ ਧੱਕਾ ਹੈ ਵਾ, ਮੁੰਡਾ ਹੈਂਡੀਕੈਪਟ ਹੈਗਾ, ਇਹੋ ਜਿਹੀ ਕੀ ਹੈਗਾ ਮੈਂ ਲੱਗਦਾ ਕੋਈ? ਚਲੋ ਮੁੰਡਾ ਜਿੱਦਾਂ ਸ਼ਕਲ ਤੋਂ ਜਾਪਦਾ ਹੀ ਆ ਵੀ ਥੋੜਾ ਜਿਹਾ ਸਧਾਰਨ ਆ ਤੇ ਪਰ ਜੋ ਦੋ ਪਰਿਵਾਰ ਨੇ ਆਪਸੀ ਸਹਿਮਤੀ ਦੌਰਾਨ ਹੀ ਰਿਸ਼ਤਾ ਕੀਤਾ ਵਾ, ਇਹਨਾਂ ਦੀ ਜੋ ਵੀ ਗੱਲ ਸਾਹਮਣੇ ਆਊਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇੱਕ ਪਾਸੇ ਜਿੱਥੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਸਿਆਸਤ ਵਿੱਚ ਘਮਾਸਾਨ ਮਚਿਆ ਹੋਇਆ ਹੈ, ਉੱਥੇ ਹੀ ਹੁਣ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਟਵੀਟ ਵਾਰ ਵੀ ਛਿੜ ਚੁੱਕੀ ਹੈ। ਜੀ ਹਾਂ, ਕਾਂਗਰਸੀ ਲੀਡਰ ਰਾਜਾ ਵੜਿੰਗ ਤੇ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਟਵਿੱਟਰ ਤੇ ਹੀ ਟਵੀਟ ਕਰ ਇੱਕ ਦੂਜੇ ਦੀ ਪਾਰਟੀ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ। ਪੰਜਾਬ ਸਰਕਾਰ ਨੇ ਚੋਣਾਂ ਵੇਲੇ ਕੀਤਾ ਵਾਅਦਾ ਪੁਗਾਉਂਦਿਆਂ 3 ਸਾਲ ਬਾਅਦ ਸਮਾਰਟਫੋਨ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅਜਿਹੇ 'ਚ ਰਾਜਾ ਵੜਿੰਗ ਨੇ ਵੀ ਕੈਪਟਨ ਤੋਂ 2 ਸਮਾਰਟਫੋਨ ਮੰਗੇ ਨੇ। ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇਨਤੀ ਕੀਤੀ ਹੈ ਕਿ 2 ਸਮਾਰਟਫੋਨ ਬਾਦਲ ਪਰਿਵਾਰ ਨੂੰ ਵੀ ਦਿੱਤੇ ਜਾਣ। ਦੱਸ ਦਈਏ ਕਿ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕੈਪਟਨ ਨੂੰ ਬੇਨਤੀ ਕੀਤੀ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਵੀ ਇੱਕ ਸਮਾਰਟਫੋਨ ਦਿੱਤਾ ਜਾਵੇ। ਦੋਵੇਂ ਹੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਣ ਲਈ ਉਤਾਵਲੇ ਨੇ। ਉਹਨਾਂ ਨੂੰ ਹੁਣ ਗੱਲ ਕਰਨ ਦਿਓ, ਅਸੀਂ ਉਹਨਾਂ ਲਈ ਰਿਚਾਰਜ ਵੀ ਕਰਾ ਦੇਵਾਂਗੇ। ਉਧਰ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਟਵੀਟ ਕਰਦਿਆਂ ਰਾਜਾ ਵੜਿੰਗ ਤੇ ਪਲਟਵਾਰ ਕੀਤਾ। ਡਿੰਪੀ ਢਿੱਲੋਂ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਇੱਕ ਫੋਨ ਆਪਣੇ ਸਲਾਹਕਾਰ ਰਾਜਾ ਵੜਿੰਗ ਨੂੰ ਵੀ ਦਿਓ, ਜਿਸ ਕੋਲ ਕੈਪਟਨ ਸਰਕਾਰ ਬਾਰੇ ਕਹਿਣ ਲਈ ਬਹੁਤ ਕੁਝ ਹੈ। ਜੇਕਰ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਦਿੱਲੀ 'ਚ ਇੱਕ ਵਾਰ ਫਿਰ ਤੋਂ 4 ਚੁਫੇਰੇ ਪਾਣੀ ਹੀ ਪਾਣੀ ਹੋ ਗਿਆ। ਕੱਲ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਆਈਟੀਓ ਤੇ ਮਿੰਟੋ ਸਮੇਤ ਕਈ ਮੁੜ ਸੜਕਾਂ ਬਲੌਕ ਹੋ ਗਈਆਂ ਨੇ। ਇਹਨਾਂ ਸੜਕਾਂ ਤੇ ਟ੍ਰੈਫਿਕ ਦੀ ਚਾਲ ਵੀ ਮੱਠੀ ਪੈ ਗਈ ਹੈ। ਮੌਨਸੂਨ ਦਾ ਦੌਰ ਹੈ ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਿੱਲੀ ਦੀਆਂ ਸੜਕਾਂ ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਏ ਨੇ। ਦੁਆਰਕਾ ਕੋਲ ਇੱਕ ਬੈਲ ਗੱਡੀ ਵੀ ਪਾਣੀ 'ਚ ਧਸ ਗਈ ਤੇ ਉਸਦੇ ਸਵਾਰ ਲੋਕ ਹੇਠਾਂ ਸੜਕ ਤੇ ਭਰੇ ਪਾਣੀ 'ਚ ਡਿੱਗ ਗਏ। ਦਿੱਲੀ 'ਚ ਬੁੱਧਵਾਰ ਰਾਤ ਨੂੰ ਵੀਰਵਾਰ ਸਵੇਰ ਤੱਕ ਬਾਰਿਸ਼ ਜਾਰੀ ਹੈ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ। ਹਾਲਾਤ ਇਹ ਨੇ ਕਿ ਬਾਰਿਸ਼ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਵੀਰਵਾਰ ਵੀ ਬਾਰਿਸ਼ ਜਾਰੀ ਰਹਿਣ ਦਾ ਅਨੁਮਾਨ ਹੈ। ਦਿੱਲੀ 'ਚ ਮੌਨਸੂਨ ਦੌਰਾਨ ਹਾਲਾਤ ਕਾਫੀ ਮੁਸ਼ਕਿਲ ਹੋ ਜਾਂਦੇ ਨੇ। ਦਿੱਲੀ ਦੇ ਸਭ ਤੋਂ ਵਿਅਸਤ ਚੌਰਾਹੇ ਤੇ ਭਾਰੀ ਬਾਰਿਸ਼ ਕਾਰਨ ਟ੍ਰੈਫਿਕ ਦੀ ਚਾਲ ਹੌਲੀ ਹੋ ਗਈ ਹੈ ਤੇ ਦੂਜੇ ਪਾਸੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦੱਖਣ ਪੂਰਬੀ ਦਿੱਲੀ ਦੇ ਜ਼ਾਕਿਰ ਨਗਰ ਇਲਾਕੇ 'ਚ ਅੰਡਰਪਾਸ 'ਚ ਪਾਣੀ ਭਰ ਜਾਣ ਕਾਰਨ ਇੱਕ ਕਾਰ ਅੱਧੀ ਡੁੱਬ ਗਈ। ਲੋਕਾਂ ਨੇ ਗੱਡੀ ਨੂੰ ਧੱਕਾ ਲਗਾ ਕੇ ਬੜੀ ਮੁਸ਼ੱਕਤ ਨਾਲ ਪਾਣੀ 'ਚੋਂ ਬਾਹਰ ਕੱਢਿਆ। ਸੋ ਇਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।